व्यूअर्स वेलकम बैक ऑन प्रोग्राम। सो व्यूअर्स गलबात करांगे पाकिस्तान के हवाले नाल कि पाकिस्तान विच हालात जिहड़े नाजुक होंदे जा रहे ने। पाकिस्तान के साबका प्राइम मिनिस्टर जनाब इमरान खान ने इस्लामाबाद वाल लॉन्ग मार्च का ऐलान कर दिता है, जदों कि शहबाज शरीफ सरकार वालों उसनूं रोकण लई हर हरबा जिहड़ा है वो वरतिया जाएगा। सो मामला टकराव वाल वध रहा है। सो असी पाकिस्तानी मुल्क अते जिहड़ी आवाम की खैरियत लई दुआ गो हाँ। सो इस बारे आपां गलबात करन जा रहे हैं और नाल ही गुरबाणी विचारां दी साਂਝ तुहाडे नाल पाई जाएगी। सो असीं चाहांगे कि तुसां इसी तरह बने रहना। देखण सुनने या लिखण लई तुहाडा सब दा बहुत बहुत धन्नवाद जी। डॉक्टर साहब की कहना चाहोगे? देखो, पाकिस्तान ਨੂੰ ਲੈ ਕੇ काफ़ी ਫਿਕਰਮੰਦੀ है, क्योंकि ਸਾਨੂੰ ਇਹ ਲੱਗਦਾ ਸੀ ਪਿਛਲੇ ਕੁਛ ਦਿਨਾਂ ਦੇ ਵਿੱਚ ਇਸ ਕਿਸਮ ਦੇ ਸਿਗਨਲ ਮਿਲ ਰਹੇ ਸੀ ਅੰਦਰੂਨੀ ਹਲਕਿਆਂ ਵੱਲੋਂ ਜਾਂ ਸਾਡੇ ਸੋਰਸਿਸ ਵੱਲੋਂ ਵੀ ਕਿ ਜਿਹੜੀ ਐਗਜ਼ਿਸਟਿੰਗ ਹਕੂਮਤ ਹੈ ਸ਼ਹਬਾਜ਼ ਸ਼ਰੀਫ ਦੀ ਔਰ ਉਹਨਾਂ ਦੇ ਖਿਲਾਫ ਜਿਹੜਾ ਇਮਰਾਨ ਖਾਨ ਸਾਹਿਬ ਐਕਸ ਪ੍ਰਾਈਮ ਮਿਨਿਸਟਰ ਉਹਨਾਂ ਨੇ ਇੱਕ ਪੂਰੀ ਸਟਰਗਲ ਸ਼ੁਰੂ ਕੀਤੀ ਹੋਈ ਹੈ। ਉਹਨਾਂ ਦਾ ਇਹ ਤਾਂ 1 ਪੁਆਇੰਟ ਡਿਮਾਂਡ ਹੀ ਹੈ ਕਿ ਇਲੈਕਸ਼ਨਸ ਕਰਵਾਓ जी। ਔਰ ਜ਼ਾਹਰ ਹੈ ਕਿ ਜਿਹੜੇ ਬਾਕੀ ਸਟੇਕ ਹੋਲਡਰ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਦੀ ਐਸਟੈਬਲਿਸ਼ਮੈਂਟ ਔਰ ਬਾਕੀ ਸਿਆਸੀ ਧਿਰਾਂ ਦੀ ਗੱਲ ਹੁੰਦੀ ਹੈ ਜਾਂ ਸੋਸ਼ਲ ਸੁਸਾਇਟੀ ਹੈ ਜਾਂ ਜੁਡੀਸ਼ਰੀ ਦਾ ਵੀ ਰੋਲ ਪਿਛਲੇ ਪੀਰੀਅਡ 'ਚ ਜਿਹੜਾ ਉਹ ਕਾਫੀ ਅੰਡਰ ਦਾ ਜਿਹੜਾ ਹੈ ਉਹ ਰਿਹਾ, ਉਸ ਸ਼ੱਕ ਦੇ ਦਾਇਰੇ 'ਚ ਵੀ ਰਿਹਾ। ਔਰ ਇਹ ਖਬਰਾਂ ਆ ਰਹੀਆਂ ਸੀ ਪਿਛਲੇ ਹਫਤੇ ਕਿ ਵੀ ਗੱਲਬਾਤ ਤੈਅ ਪਾ ਗਈ ਹੈ ਔਰ ਬਹੁਤ ਜਲਦੀ ਜਿਹੜਾ ਹੈ ਉਹ ਕੇਅਰ ਟੇਕਰ ਗਵਰਨਮੈਂਟ ਹੋਣ ਦੇ ਵਿੱਚ ਆ ਜਾਏਗੀ ਔਰ ਇਲੈਕਸ਼ਨਸ ਕੋਈ ਉਹਨੂੰ ਨਵੰਬਰ ਤੱਕ ਮਾਰਕ ਕਰ ਰਿਹਾ ਸੀ, ਕੋਈ ਮਹੀਨਾ ਅੱਗੇ ਪਿੱਛੇ ਕਰ ਰਿਹਾ ਸੀ। ਕਿਉਂਕਿ ਇਸ ਤੋਂ ਪਹਿਲਾਂ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਸਾਹਿਬ ਨੇ ਕਿਹਾ ਸੀ ਕਿ ਵੀ ਜੇ ਇਲੈਕਸ਼ਨਸ ਦਾ ਐਲਾਨ ਨਾ ਕੀਤਾ ਗਿਆ ਤੇ ਅਸੀਂ ਸਾਡੀ ਪਾਰਟੀ ਲੌਂਗ ਮਾਰਚ ਕਰੇਗੀ ਟੂ ਇਸਲਾਮਾਬਾਦ ਔਰ ਜਦੋਂ ਵਾਂਸ ਅਸੀਂ ਇਸਲਾਮਾਬਾਦ ਪਹੁੰਚ ਗਏ ਉੱਥੋਂ ਫਿਰ ਅਸੀਂ ਹਿੱਲਣਾ ਨਹੀਂ ਹੈ, ਉਦੋਂ ਹੀ ਹਿੱਲਾਂਗੇ ਜਦੋਂ ਕਿ ਚੋਣਾਂ ਐਲਾਨੀਆਂ ਜਾਣਗੀਆਂ। ਬਿਲਕੁਲ। ਵੈਸੇ ਵੀ ਜੇ ਤੁਸੀਂ ਕੁੱਲ ਮਿਲਾ ਕੇ ਦੇਖੋ ਕਿ ਸਾਰੇ ਪੀਰੀਅਡ 'ਚ ਜਦੋਂ ਤੋਂ ਇਮਰਾਨ ਖਾਨ ਜਿਹੜੇ ਨੇ ਉਹਨਾਂ ਦੇ ਨਾਲ ਉਹਨਾਂ ਦੇ ਲਫ਼ਜ਼ਾਂ 'ਚ ਸਾਜ਼ਿਸ਼ ਦੇ ਤਹਿਤ ਉਹਨਾਂ ਨੂੰ ਹਟਾਇਆ ਗਿਆ ਔਰ ਉਹ ਨਵੀਂ ਹਕੂਮਤ ਜਿਹੜੀ ਸ਼ਹਬਾਜ਼ ਸ਼ਰੀਫ ਤੇ ਉਹਨੂੰ ਇੰਪੋਰਟਡ ਹਕੂਮਤ ਕਹਿੰਦੇ ਨੇ। ਔਰ ਜਿਹੜਾ ਉਹਨਾਂ ਦਾ ਨੈਰੇਟਿਵ ਹੈ ਬਹੁਤ ਵਾਰ ਇਹ ਹੁੰਦਾ ਹੈ ਵੀ ਅੰਦਰੂਨੀ ਹਕੀਕਤ ਜਾਂ ਦੂਸਰੇ ਦੇ ਲਈ ਤਾਂ ਸ਼ਾਇਦ ਹਰ ਕੋਈ ਆਪੋ ਆਪਣੀ ਵਰਜਨ ਰੱਖਦਾ ਹੋਏ, ਲੇਕਿਨ ਦੇਖਣ ਵਾਲੀ ਗੱਲ ਇਹ ਹੁੰਦੀ ਹੈ ਕਿ ਤੁਹਾਡਾ ਨੈਰੇਟਿਵ ਕਿੰਨੇ ਲੋਕ ਮੰਨਦੇ ਨੇ ਜਾਂ ਸੁਣਦੇ ਨੇ। ਜੇ ਪਾਕਿਸਤਾਨ 'ਚ ਜਿੰਨੇ ਜਲਸੇ ਇਮਰਾਨ ਖਾਨ ਸਾਹਿਬ ਨੇ ਕੀਤੇ ਆਲਮੋਸਟ ਸਮੁੱਚੇ ਪਾਕਿਸਤਾਨ ਦੇ ਵਿੱਚ ਹੀ ਇੱਕ ਸਿਰੇ ਤੋਂ ਲੈ ਕੇ ਦੂਸਰੇ ਸਿਰੇ ਤੱਕ ਲਾਹੌਰ, ਫੈਸਲਾਬਾਦ, ਸਿਆਲਕੋਟ ਔਰ ਮੁਲਤਾਨ ਔਰ ਅਟਕ ਔਰ ਪੇਸ਼ਾਵਰ ਔਰ ਜਿੰਨੀ ਵੱਡੀ ਗਿਣਤੀ ਦੇ ਵਿੱਚ ਲੱਖਾਂ ਦੀ ਗਿਣਤੀ 'ਚ ਲੋਕਾਂ ਦੀ ਸ਼ਮੂਲੀਅਤ ਰਹੀ, ਉਸ ਤੋਂ ਇਹ ਅੰਦਾਜ਼ਾ ਹੋ ਸਕਦਾ ਹੈ ਕਿ ਇਮਰਾਨ ਖਾਨ ਸਾਹਿਬ ਦੇ ਨੈਰੇਟਿਵ ਨੂੰ ਇੱਕ ਵੱਡੀ ਗਿਣਤੀ ਦੇ ਵਿੱਚ ਜਿਨ੍ਹਾਂ 'ਚ ਖਾਸ ਤੌਰ 'ਤੇ ਯੰਗਸਟਰਸ ਸ਼ਾਮਲ ਨੇ, ਬੀਬੀਆਂ ਵੀ ਵੱਡੀ ਗਿਣਤੀ 'ਚ, ਉਹਨਾਂ ਦੀ ਹਮਾਇਤ ਹਾਸਲ ਹੈ। ਹੁਣ ਇਹ ਆਪਣੇ ਆਪ ਦੇ ਵਿੱਚ ਵੀ ਇੱਕ ਮੈਂ ਸਮਝਦਾ ਵੀ ਸੁਨੇਹਾ ਸੀ ਕਿ ਭਾਈ ਇਸ ਗੱਲ ਨੂੰ ਜੇ ਸਾਰੀਆਂ ਧਿਰਾਂ ਸਿਰ ਜੋੜ ਕੇ ਨਾ ਬੈਠਣਗੀਆਂ ਤੇ ਫਿਰ ਤਕਰਾਰ ਹੋਏਗਾ, ਵਾਇਲੈਂਸ ਹੋਏਗੀ। ਸੁਸਾਇਟੀ ਜਿਹੜੀ ਆਲਰੇਡੀ ਇਕਨੋਮਿਕਲੀ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ 200 ਰੁਪਈਏ ਦੇ ਨੇੜੇ ਤੇੜੇ ਜਿਹੜਾ ਉਹ ਰੁਪਈਆ ਪਹੁੰਚ ਗਿਆ ਡਾਲਰ ਦੇ ਮੁਕਾਬਲੇ। IMF ਨੇ ਵੀ ਦੋਹਾ ਕਤਰ ਦੇ ਵਿੱਚ ਗੱਲਬਾਤ ਦੇ ਬਹਾਨੇ ਉਹਨਾਂ ਦਾ ਡੈਲੀਗੇਸ਼ਨ ਤਾਂ ਹੈ ਪਰ ਗੱਲ ਕਿਸੇ ਕੰਢੇ ਲੱਗੀ ਨਹੀਂ ਹੈ। ਔਰ ਪਾਕਿਸਤਾਨ ਨੇ ਜਿਹੜੀ ਐਗਜ਼ਿਸਟਿੰਗ ਹਕੂਮਤ ਹੈ ਉਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਦੇ ਇੰਪੋਰਟ ਦੇ ਉੱਤੇ ਪਾਬੰਦੀ ਲਾਈ, ਖਾਸ ਤੌਰ 'ਤੇ ਲਗਜ਼ਰੀ ਕਾਰਾਂ। ਔਰ ਦੂਸਰਾ ਹੁਣ ਇਹ ਵੀ ਆਇਆ ਕਿ ਵੀ ਉਹ ਦਫ਼ਤਰਾਂ ਦੇ ਵਿੱਚ ਜਿਹੜਾ ਦਿਨ ਨੇ ਉਹ ਇੱਕ ਘਟਾਉਣਾ ਚਾਹੁੰਦੇ ਨੇ ਕੰਮ ਦਾ ਤਾਂ ਕਿ ਪੈਟਰੋਲ ਨੂੰ ਸੇਵ ਕੀਤਾ ਜਾ ਸਕੇ। ਰਾਸ਼ਨਿੰਗ ਦੀ ਗੱਲ ਵੀ ਹੋ ਰਹੀ ਹੈ ਕਿ ਭਾਈ ਉਸ ਨੂੰ ਮਹਿਦੂਦ ਦਿੱਤਾ ਜਾਏ। ਪਰ ਜਦੋਂ ਇਸ ਕਿਸਮ ਦੀ ਸਿਚੁਏਸ਼ਨ ਹੁੰਦੀ ਹੈ ਨਵੀਂ ਇਨਵੈਸਟਮੈਂਟ ਤਾਂ ਆ ਨਹੀਂ ਰਹੀ ਹੁੰਦੀ। ਜਿਹੜਾ ਤੁਹਾਡਾ ਡੈਟ ਚੱਲ ਰਿਹਾ ਜਾਂ ਦੂਜਾ ਉਹਦੇ 'ਤੇ ਇੰਟਰਸਟ ਚੱਲ ਰਿਹਾ, ਜਦੋਂ ਡਾਲਰ ਦੇ ਮੁਕਾਬਲੇ ਰੁਪਈਆ ਥੱਲੇ ਜਾ ਰਿਹਾ ਤੇ ਐਵਰੀ ਡੇ ਤੁਸੀਂ ਰੁਪਈਏ ਲੂਜ਼ ਕਰ ਰਹੇ ਹੋ, ਸ਼ੇਅਰ ਮਾਰਕੀਟ ਥੱਲੇ ਜਾ ਰਹੀ ਹੈ। ਸੋ ਉਹਨਾਂ ਹਾਲਾਤਾਂ 'ਚ ਸ੍ਰੀਲੰਕਾ ਕੋਈ ਡੁੱਬੀ ਹੋਈ ਇਕੋਨਮੀ ਨਹੀਂ ਸੀ, ਬੜਾ ਇੰਡੀਆ ਨਾਲੋਂ ਵੀ ਬੈਟਰ ਉਹ ਕਰ ਰਹੇ ਸੀ, ਪਰ ਤੁਸੀਂ ਉਹਨਾਂ ਦਾ ਹਾਲ ਦੇਖੋ ਕੀ ਹੋਇਆ। ਸੋ ਇਹਦੇ 'ਚ ਇਹ ਬੜਾ ਜ਼ਰੂਰੀ ਸੀ ਕਿ ਪਾਕਿਸਤਾਨ ਦੇ ਵਿੱਚ ਜਿਹੜੀਆਂ ਸਾਰੀਆਂ ਧਿਰਾਂ ਨੇ ਉਹ ਆਪਸ ਸਿਰ ਜੋੜ ਕੇ ਬੈਠ ਕੇ ਕੋਈ ਹੱਕ ਅਲਟੀਮੇਟਲੀ ਜਾਣਾ ਤਾਂ ਲੋਕਾਂ ਦੇ ਕੋਲ ਹੀ ਹੈ। ਬਿਲਕੁਲ। ਵੋਟਾਂ ਇਲੈਕਸ਼ਨਾਂ ਤੋਂ ਬਿਨਾਂ ਤਾਂ ਹੋਰ ਕੋਈ ਤਰੀਕਾ ਨਹੀਂ ਹੈ। ਤੇ ਜਾਂ ਫਿਰ ਇਹ ਹੁੰਦਾ ਵੀ
ਇਸ ਕਿਸਮ ਦਾ ਜੇ ਮਾਹੌਲ ਇੰਨਾ ਕਿ ਟਕਰਾਅ ਵਾਲਾ ਜਾਂ ਦੂਜਾ ਬਣ ਜਾਏ ਕਿ ਫੌਜ ਸਟੈਪ ਇਨ ਕਰੇ। ਸੋ ਕਿਉਂਕਿ ਇਸ ਸਾਰੀ ਕੰਟਰੋਵਰਸੀ ਦੇ ਵਿੱਚ ਫੌਜ ਨੂੰ ਵੀ ਇੱਕ ਧਿਰ ਬਣਾ ਦਿੱਤਾ ਗਿਆ, ਉਹਨਾਂ ਦੇ ਚਾਹੁੰਦੇ ਜਾਂ ਨਾ ਚਾਹੁੰਦੇ ਹੋਏ ਵੀ। ਹਾਲਾਂਕਿ ਉਹਨਾਂ ਦੇ ISPR ਵਾਲਿਆਂ ਨੇ ਕਈ ਵਾਰ ਇਹ ਕਿਹਾ ਕਿ ਭਾਈ ਫੌਜ ਨਿਊਟਰਲ ਹੈ, ਸਾਨੂੰ ਨਾ ਬਣਾਓ। ਪਰ ਜਦੋਂ ਤੁਸੀਂ ਹਰ ਗੱਲ ਦੇ ਵਿੱਚ ਇਹ ਵੀ ਪਤਾ ਹੈ ਪਾਕਿਸਤਾਨ 'ਚ ਫੌਜ ਤੋਂ ਬਿਨਾਂ ਕੁਝ ਪੋਸੀਬਲ ਨਹੀਂ ਹੈ। ਹੁਣ ਇਸ ਸਾਰੇ 'ਚ ਇੱਕ ਧਿਰ ਜਾਂ ਦੂਜੀ ਧਿਰ ਦੋਨਾਂ ਨੂੰ ਹੀ ਫੌਜ ਤੋਂ ਵੀ ਸ਼ਿਕਾਇਤ ਕਿਤੇ ਨਾ ਕਿਤੇ ਹੈ। ਇਮਰਾਨ ਖਾਨ ਸਾਹਿਬ ਨੂੰ ਵੀ ਹੈ ਕਿ ਜੋ ਉਹਨਾਂ ਨੇ ਨਿਊਟਰਲ ਰਹਿ ਕੇ ਇਨਫੈਕਟ ਦੂਸਰਿਆਂ ਦੀ ਮਦਦ ਕੀਤੀ, ਤੇ ਜਿਹੜੀ ਅੱਜ ਧਿਰ ਹੈ ਉਹਨਾਂ ਨੂੰ ਇਹ ਹੈ ਕਿ ਜੀ ਅਸੀਂ ਆ ਤਾਂ ਗਏ ਹਾਂ, ਸਾਡੀ ਮਦਦ ਹੀ ਨਹੀਂ ਹੋ ਰਹੀ, ਜਿਹੜੇ ਕੋਰਟ ਕੇਸਿਸ ਜਾਂ ਦੂਜੇ ਤੀਜੇ ਅਸੀਂ ਵਾਪਸ ਲੈਣੇ ਸੀ ਆਪਣੀ ਲੀਡਰਸ਼ਿਪ ਦੇ ਉੱਤੇ ਜਿਹੜੇ ਉਹਨਾਂ ਦੇ ਬਣੇ ਹੋਏ ਨੇ, ਜਾਂ ਕਿਸੇ ਲੈਵਲ ਤੇ ਵੀ ਕੋਈ ਫੌਜ ਐਕਟਿਵ ਤਾਂ ਨਜ਼ਰ ਨਹੀਂ ਆ ਰਹੀ ਕਿ ਵੀ ਇਹਨਾਂ ਦੀ। ਸੋ ਇਸ ਸਾਰੀ ਅਨਸਰਟਨਟੀ ਚੋਂ ਇਹ ਹੋਰ ਵੀ ਖਤਰਨਾਕ ਗੱਲ ਬਣ ਗਈ ਕਿ ਜਦੋਂ ਇਮਰਾਨ ਖਾਨ ਸਾਹਿਬ ਨੇ ਕਾਲ ਦੇ ਦਿੱਤੀ ਹੈ ਕਿ ਭਾਈ ਮਾਰਚ ਟੂ ਇਸਲਾਮਾਬਾਦ, ਪਹਿਲਾਂ ਤਾਂ ਉਹਨਾਂ ਨੇ 2 ਦਿਨ ਹੋਲਡ ਰੱਖਿਆ, ਮੁਲਤਾਨ ਜਲਸੇ 'ਚ ਉਹਨਾਂ ਨੇ ਐਲਾਨ ਕਰਨਾ ਸੀ, ਪਰ ਉਦੋਂ ਗੱਲਬਾਤ ਚੱਲ ਰਹੀ ਸੀ ਔਰ ਹੋਪਫੁਲੀ ਇਹ ਲੱਗਦਾ ਸੀ ਕਿ ਵੀ ਕੋਈ ਨਾ ਕੋਈ ਉਸ ਦਾ ਨਤੀਜਾ ਨਿਕਲੇਗਾ। ਪਰ ਪਿਛਲੇ 24 ਘੰਟੇ ਜਾਂ 48 ਘੰਟੇ ਦੀਆਂ ਖਬਰਾਂ ਦੱਸ ਰਹੀਆਂ ਨੇ ਫੜੋ ਫੜਾਈ ਦਾ ਦੌਰ ਵੀ ਸ਼ੁਰੂ ਹੈ, ਮੀਡੀਆ ਦੇ ਬੰਦਿਆਂ ਨੂੰ ਵੀ ਚੁੱਕਿਆ ਜਾ ਰਿਹਾ ਹੈ। ਕਾਫੀ ਪਪੂਲਰ ਯੂਟਿਊਬਰ ਨੇ, ਇਮਰਾਨ ਖਾਨ ਉਹਨਾਂ ਦਾ ਨਾਂ ਹੈ, ਉਹ ਇਹ ਕਹਿ ਰਹੇ ਸੀ ਕਿ ਸਾਰੀ ਰਾਤ ਮੈਂ 3 ਥਾਵਾਂ ਬਦਲੀਆਂ, ਛਾਪੇ ਪੈ ਰਹੇ ਨੇ। ਔਰ ਈਵਨ ਜਿਹੜੀ ਖਬਰ ਇਸ ਹਵਾਲੇ ਨਾਲ ਵੀ ਆਈ ਕਿ ਸ਼ੀਰੀ ਮਜ਼ਾਰੀ ਜਿਹੜੀ ਕਿ ਹਿਊਮਨ ਰਾਈਟਸ ਮਿਨਿਸਟਰ ਵੀ ਸੀ ਇਮਰਾਨ ਖਾਨ ਦੀ ਹਕੂਮਤ ਦੇ ਵੇਲੇ, ਜਿਹੜੇ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕਰਨ ਲਈ ਪੁਲਿਸ ਆਈ ਨੇ, ਉਹਨਾਂ ਨੂੰ ਮਾਰਕੁਟਾਈ ਕੀਤੀ। ਉਹਨਾਂ ਦੀ ਬੀਬੀ ਹੈ, ਬੜੀ ਬੋਲਡ ਬੀਬੀ ਹੈ, ਉਹ ਫੌਜ ਨੂੰ ਵੀ ਜਿਹੜਾ ਉਹ ਕ੍ਰਿਟਿਸਾਈਜ਼ ਕਰ ਰਹੀ ਸੀ। ਉਹਨਾਂ ਦੀ ਡਾਟਰ ਨੇ ਕਿਹਾ ਕਿ ਜੀ ਉਹਨੂੰ ਜਿਹੜਾ ਮੇਰੀ ਮਦਰ ਨੂੰ ਜਿਹੜਾ ਉਹਦੀ ਮਾਰਕੁਟਾਈ ਵੀ ਹੋਈ। ਹਾਲਾਂ ਜਦੋਂ ਇਹ ਰੌਲਾ ਪਿਆ ਤੇ ਜਿਹੜੇ ਕੱਲੇ ਚੀਫ ਮਿਨਿਸਟਰ ਨੇ, ਨਾ ਕੈਬਨਿਟ ਹੈ, ਨਾ ਉਹਨਾਂ ਦੇ ਕੋਈ ਜਿਹੜੇ ਹਮਜ਼ਾ ਸ਼ਰੀਫ ਨਵਾਜ਼ ਇਹਨਾਂ ਦਾ ਸ਼ਾਬਾਜ਼ ਸ਼ਰੀਫ ਦਾ ਲੜਕਾ ਚੀਫ ਮਿਨਿਸਟਰ, ਉਹਨੇ ਕਿਹਾ ਜੀ ਰਿਲੀਜ਼ ਕਰੋ ਫੌਰਨ, ਅਸੀਂ ਕੋਈ ਆਰਡਰ ਨਹੀਂ ਦਿੱਤਾ। ਸੋ ਇਸ ਤੋਂ ਕਿਤੇ ਨਾ ਕਿਤੇ ਇਹ ਵੀ ਲੱਗਦਾ ਹੈ ਕਿ ਪਾਕਿਸਤਾਨ ਦੇ ਵਿੱਚ ਇਹ ਵੀ ਪੋਸੀਬਲ ਹੈ ਕਿ ਈਵਨ ਸ਼ਾਬਾਜ਼ ਸ਼ਰੀਫ ਗਵਰਨਮੈਂਟ ਔਰ ਫੌਜ ਆਪਣੇ ਲੈਵਲ ਤੇ ਵੀ ਕੁਛ ਇੰਡੀਪੈਂਡੈਂਟਲੀ ਵੀ ਕੁਛ ਇਸ ਕਿਸਮ ਦਾ ਹੋ ਰਿਹਾ। ਔਰ ਇਹ ਸਾਰੇ ਦੇ ਚੱਲਦਿਆਂ ਜਿਹੜਾ ਸਾਡਾ ਫੀਅਰ ਹੈ, ਅਗੇਨ ਜਿਵੇਂ ਹਮੇਸ਼ਾ ਅਸੀਂ ਇਸ ਪੋਜੀਸ਼ਨ ਨੂੰ ਮੇਨਟੇਨ ਰੱਖਿਆ ਕਿ ਭਾਈ ਅਸੀਂ ਅੰਦਰੂਨੀ ਤੌਰ ਤੇ ਲੋਕ ਕੀ ਚਾਹੁੰਦੇ ਨੇ, ਪਾਕਿਸਤਾਨ ਦੀ ਹਕੂਮਤ ਕਿਵੇਂ ਬਣੇ, ਇਹ ਪਾਕਿਸਤਾਨ ਦੇ ਲੋਕਾਂ ਨੇ ਫੈਸਲਾ ਕਰਨਾ ਹੈ। ਅਸੀਂ ਇਹਦੇ ਬਾਵਜੂਦ ਸਾਡੀਆਂ ਹਮਦਰਦੀਆਂ ਮੁਲਕ ਦੇ ਨਾਲ ਨੇ, ਆਵਾਮ ਦੇ ਨਾਲ ਨੇ, ਪਰ ਇਹ ਜਿਹੜੀ ਪਿਛਲੇ 24-48 ਘੰਟੇ ਦੇ ਵਿੱਚ ਜਿਹੜਾ ਉੱਥੇ ਹਾਲਾਤ ਬਣੇ ਨੇ, ਇਹਨਾਂ ਨੇ ਮੈਨੂੰ ਬਹੁਤ ਫਿਕਰਮੰਦ ਕੀਤਾ। ਔਰ ਮੈਂ ਸਮਝਦਾ ਹਾਂ ਵੀ ਇਹ ਜੇ ਅਜੇ ਵੀ ਕੋਈ ਵੀ ਨਾ ਤਾਂ ਡਿਪਲੋਮੇਸੀ ਦੇ ਵਿੱਚ ਕੋਈ ਲਾਸਟ ਚਾਂਸ ਹੁੰਦਾ ਹੈ, ਇਹ ਅਨਾ ਜਾਂ ਹਉਮੈ ਜਾਂ ਇਸ ਕਿਸਮ ਦਾ ਨਾਂ ਰੱਖੋ। ਮੁਲਕ ਸਾਰਾ ਸਾਡਾ ਸਭ ਦਾ ਸਾਂਝ ਹੈ। ਅੱਜ ਜਿਹੜਾ ਗਵਰਨਮੈਂਟ 'ਚ ਹੈ, ਕੱਲ੍ਹ ਤੱਕ ਉਹ ਆਪੋਜੀਸ਼ਨ ਸੀ, ਕੱਲ੍ਹ ਨੂੰ ਫਿਰ ਉਹ ਆਪੋਜੀਸ਼ਨ 'ਚ ਹੋਏਗਾ। ਜੇ ਮੁਲਕ ਹੋਏਗਾ ਤਾਂ ਉਹਨੂੰ ਤੁਸੀਂ ਗਵਰਨ ਕਰ ਸਕੋਗੇ, ਅਤੇ ਜੇ ਉੱਥੋਂ ਤੱਕ ਪਹੁੰਚਦੇ ਆ ਇਕਨੋਮਿਕਲ ਕਲੈਪਸ ਵੱਲ ਮੁਲਕ ਵੱਧ ਜਾਂਦਾ ਹੈ, ਆਪਸ ਦੇ ਵਿੱਚ ਟਕਰਾਅ ਦਾ ਰਸਤਾ ਸ਼ੁਰੂ ਹੋ ਜਾਂਦਾ ਹੈ, ਫਿਰ ਉਸ ਦੇ ਮਾੜੇ ਇਫੈਕਟ ਦੇਖੇ ਜਾ ਸਕਦੇ ਨੇ। ਹਾਲਾਂ ਬਹੁਤ ਸਾਰਿਆਂ ਦਾ ਕਹਿਣਾ ਹੈ ਕਿ ਜੀ ਫੌਜ ਨਹੀਂ ਹੁਣ ਆਏਗੀ ਜਾਂ ਦੂਜਾ। ਫਿਰ ਇਹੀ ਹੈ ਵੀ ਜਿਵੇਂ ਪਹਿਲੇ ਹੁੰਦਾ ਰਿਹਾ, ਜਦੋਂ ਸਿਵਲੀਅਨ ਹਕੂਮਤਾਂ ਫੇਲ ਹੁੰਦੀਆਂ ਨੇ ਜਾਂ ਟਕਰਾਅ ਜਾਂ ਇੰਤਸ਼ਾਰ ਵੱਲ ਹੁੰਦੀਆਂ ਤੇ ਫੌਜ ਆ ਜਾਂਦੀ ਹੈ। ਉਹ ਪਹਿਲਾਂ ਡੇਟ ਦੇ ਦਿੰਦੇ ਨੇ ਜੀ ਅਸੀਂ 6 ਮਹੀਨੇ 'ਚ ਇਲੈਕਸ਼ਨਾਂ ਕਰਾਵਾਂਗੇ, ਫਿਰ ਭਾਵੇਂ 10-10 ਸਾਲ ਬੈਠੇ ਰਹਿਣ। ਇੱਕ ਤਾਂ ਉਸ ਪਾਸੇ ਜਾਂਦਾ ਹੈ, ਤੇ ਜੇ ਫੌਜ ਟੋਟਲ ਉਸ ਕਿਸਮ ਤੋਂ ਡਿਸਟੈਂਸ ਰੱਖਦੀ ਹੈ, ਫਿਰ ਖੂਨ ਰੇਜ਼ੀ ਨਜ਼ਰ ਆ ਰਹੀ ਹੈ ਉਸ ਦਾ। ਫਿਰ ਇਕੱਲਾ ਇਹ ਨਹੀਂ ਹੋਏਗਾ ਕਿ ਸੜਕਾਂ 'ਤੇ ਕੀ ਹੋਇਆ, ਜੇ ਕੱਲ੍ਹ ਨੂੰ ਫੌਜ ਨੂੰ ਵੀ ਸੱਦ ਲਿਆ ਜਾਂਦਾ ਹੈ, ਰੇਂਜਰਸ ਨੂੰ ਵੀ ਇਹ ਲੱਗਾ ਪਤਾ ਕਿ ਵੀ ਡਿਪਲੋਏ ਕਰ ਰਹੇ ਨੇ, ਪੁਲਿਸ ਵਾਲੇ ਵੀ ਜਿਹੜੇ ਨੇ ਉਹਨਾਂ ਦੀਆਂ ਛੁੱਟੀਆਂ ਕੈਂਸਲ ਕਰ ਦਿੱਤੀਆਂ। ਅਤੇ ਜੇ ਪੁਲਿਸ ਔਰ ਰੇਂਜਰ ਜਾਂ ਕੱਲ੍ਹ ਨੂੰ ਫੌਜ ਵੀ ਆਪਣੇ ਸ਼ਹਿਰੀਆਂ ਦੇ ਉੱਤੇ ਜਿਹੜਾ ਉਹ ਤਸ਼ੱਦਦ ਕਰਨ ਤੋਂ ਨਾ ਕਰ ਦਿੰਦੀ ਹੈ, ਹਕੂਮਤ ਦਾ ਕਲੈਪਸ ਹੁੰਦਾ ਜਾਂ ਲੋਕ ਉਹਨਾਂ ਦੇ ਉੱਤੇ ਹੀ ਘਰਾਂ 'ਤੇ ਜਾਂ ਰਿਸ਼ਤੇਦਾਰਾਂ 'ਤੇ ਹਮਲਾਵਰ ਹੋ ਜਾਂਦੇ ਨੇ, ਅਤੇ ਇਹ ਫਿਰ ਜਿਹਨੂੰ ਅਸੀਂ ਸਿਵਲ ਵਾਰ ਕਹਿੰਦੇ ਹਾਂ, ਇਹ ਕ੍ਰੀਏਟ ਹੋਏਗਾ। ਅਤੇ ਜਿਸ ਲੈਵਲ ਦਾ ਸਪੋਰਟ ਬੇਸ ਇਸ ਵੇਲੇ ਨਜ਼ਰ ਆਇਆ ਜਲਸਿਆਂ ਰਾਹੀਂ, ਫਿਰ ਇਹ ਹੈ ਵੀ ਕਿੰਨੇ ਕੁ ਤੁਸੀਂ ਪੁਲਿਸ ਜਾਂ ਦੂਜੀ ਕਿੰਨੇ ਕੁ ਤੁਸੀਂ ਜਲਿਆਂਵਾਲੇ ਬਾਗ ਕਰ ਲਓਗੇ। ਜੇ ਤਾਂ ਇਹੀ ਹੈ ਵੀ ਤੁਸੀਂ ਰੋਕੋਗੇ ਉਹਨਾਂ ਨੂੰ, ਹੋਏਗਾ। ਔਰ ਫਿਰ ਜਦੋਂ ਗੁੱਸਾਏ ਲੋਕ ਹੁੰਦੇ ਨੇ, ਉਹ ਪਬਲਿਕ ਪ੍ਰੋਪਰਟੀ ਵੀ ਡਿਸਟਰੋਏ ਕਰਦੇ ਨੇ, ਪਰਸਨਲਾਈਜ਼ ਵੀ ਹੋ ਜਾਂਦਾ ਹੈ। ਔਰ ਅਸੀਂ ਕਿਉਂਕਿ ਪਾਕਿਸਤਾਨ ਦਾ ਮਤਲਬ ਤਾਂ ਆਲਮੋਸਟ 65% ਪੰਜਾਬ ਹੈ,
ਪੋਪੂਲੇਸ਼ਨ ਵਾਈਜ਼ ਵੀ 120 ਮਿਲੀਅਨ ਦੇ ਲਗਭਗ ਪੰਜਾਬ ਦੀ ਪੋਪੂਲੇਸ਼ਨ ਹੈ, ਔਰ ਅਸੀਂ ਪੰਜਾਬੀ ਕਰੈਕਟਰ ਨੂੰ ਵੀ ਜਾਣਦੇ ਹਾਂ ਔਰ ਆਪਣੇ ਲੋਕਾਂ ਦੇ ਸੁਭਾਅ ਨੂੰ ਵੀ ਜਾਣਦੇ ਹਾਂ ਕਿ ਭਾਈ ਕਿਸ ਕਿਸਮ ਦਾ ਫਿਰ ਜਿਹੜਾ ਉਹ ਬੇਲਗਾਮ ਜੇ ਕੋਈ ਛੁਤਰ ਬੇਮੁਹਾਰ ਵਾਂਗ ਕੋਈ ਬਿਹੇਵ ਕਰਾਊਡ ਦਾ ਸ਼ੁਰੂ ਹੋ ਜਾਂਦਾ ਹੈ ਤੇ ਇਹ ਡਿਸਟਰੋਏ ਕਰੇਗਾ ਮੁਲਕ ਨੂੰ ਵੀ। ਸੋ ਅਸੀਂ ਇੱਕ ਤਾਂ ਰੱਬ ਅੱਗੇ ਦੁਆ ਗੋ ਹੈ, ਅਰਦਾਸ ਕਰਦੇ ਹਾਂ ਕਿ ਕੋਈ ਨਾ ਕੋਈ ਐਸਾ ਹੱਲ ਨਿਕਲੇ। ਤੇ ਬਾਕੀ ਜੇ ਕੋਈ ਵੀ ਸੀਨੀਅਰ ਐਲੀਮੈਂਟ ਇਹ ਸਮਝਦਾ ਹੈ ਕਿ ਭਾਈ ਇਹ ਸਾਰੇ ਦੇ ਉੱਤੇ ਨੋ ਮੈਟਰ ਕੀ ਯਤਨ ਕਰਨਾ ਪੈਂਦਾ ਹੈ ਇਸ ਟਕਰਾਅ ਨੂੰ ਟਾਲਿਆ ਜਾਏ, ਤਾਂ ਇਹ ਅਸੀਂ ਸਮਝਦੇ ਹਾਂ ਕਿ ਇਸ ਵੇਲੇ ਨੀਡ ਆਫ ਦਾ ਆਵਰ ਹੈ। ਅਦਰਵਾਈਜ਼ ਇਹ ਹਾਲਾਤ ਵੱਧ ਤੋਂ ਵੱਧਦਰ ਹੁੰਦੇ ਚਲੇ ਜਾ ਰਹੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਚਾਰ ਦਰਸ਼ਕਾਂ ਨਾਲ ਸਾਂਝੇ ਕੀਤੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਅੱਜ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਰਸਨ ਆ ਗਿਆ ਦੋ ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।